ਅਮਰੀਕਾ ਨੇ ਪਾਕਿਸਤਾਨ 'ਚ ਕੰਮ ਕਰਦੇ ਆਪਣੇ ਕਰਾਚੀ ਔਰ ਲਾਹੌਰ ਕੌਂਸਲੇਟ ਆਫਿਸ ਦਾ ਐਸਾ ਸਟਾਫ ਜਿਹੜਾ ਗੈਰ ਹੰਗਾਮੀ ਹੈ ਯਾਨੀ ਐਮਰਜੈਂਸੀ ਸਟਾਫ ਨਹੀਂ, ਉਹਨਾਂ ਨੂੰ ਔਰ ਉਹਨਾਂ ਦੇ ਪਰਿਵਾਰਾਂ ਨੂੰ ਫੌਰੀ ਤੌਰ ਤੇ ਪਾਕਿਸਤਾਨ ਛੱਡਣ ਦਾ ਹੁਕਮ ਦੇ ਦਿੱਤਾ ਹੈ। ਇਹ ਹੁਕਮ ਐਨ ਉਸ ਟਾਈਮ ਆਇਆ ਹੈ ਜਦੋਂ ਪਾਕਿਸਤਾਨ 'ਚ ਈਰਾਨੀ ਲੀਡਰ ਖਾਮਨਾਈ ਹੋਣਾ ਦੀ ਮੌਤ ਤੋਂ ਬਾਅਦ ਹੰਗਾਮੇ ਫੁੱਟੇ ਸਨ। ਕਰਾਚੀ ਔਰ ਲਾਹੌਰ 'ਚ ਅਮਰੀਕਨ ਕੌਂਸਲੇਟ ਦੇ ਉੱਤੇ ਲੋਕਾਂ ਦੀ ਚੜ੍ਹਾਈ ਹੋਈ ਸੀ ਔਰ ਕਰਾਚੀ ਦੇ ਵਿੱਚ ਤੋੜ-ਫੋੜ ਦੇ ਨਾਲ-ਨਾਲ ਗੋਲੀ ਵੀ ਚੱਲੀ ਸੀਗੀ, ਜਦਕਿ ਅਮਰੀਕਨ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਕਰਾਚੀ ਕੌਂਸਲੇਟ ਆਫਿਸ ਦੇ ਅੰਦਰ ਵੜ ਕੇ ਅੱਗ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਹੰਗਾਮਾ ਕਰਨ ਵਾਲੇ 10 ਲੋਕਾਂ ਦੀ ਮੌਤ ਅਮਰੀਕਨ ਮੈਰੀਅਨਸ ਦੀ ਗੋਲੀ ਚੱਲਣ ਤੋਂ ਬਾਅਦ ਹੋਈ ਹੈ। ਉਸ ਤੋਂ ਬਾਅਦ ਅਚਾਨਕ ਆਪਣੇ ਸਟਾਫ ਨੂੰ ਆਖਿਆ ਗਿਆ ਹੈ ਕਿ ਉਹ ਇੱਥੋਂ ਨਿਕਲ ਜਾਣ। ਯਾਦ ਰਵੇ ਕਿ ਲਾਹੌਰ ਔਰ ਕਰਾਚੀ ਕੌਂਸਲੇਟ ਆਫਿਸ ਦੇ ਵਿੱਚ ਪਾਕਿਸਤਾਨ ਦੇ ਜਿੰਨੇ ਸ਼ਹਿਰੀ ਨੇ ਉਹਨਾਂ ਸਮੇਤ ਅਮਰੀਕਨ ਸ਼ਹਿਰੀਆਂ ਵਾਸਤੇ ਜਿਹੜੀਆਂ ਸਰਵਿਸਿਜ਼ ਸਨ ਉਹਨਾਂ ਨੂੰ 6 ਮਾਰਚ ਤੱਕ ਮੁਅੱਤਲ ਕੀਤਾ ਗਿਆ ਹੈ। ਇਸ ਤੋਂ ਅੱਡ ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਇਸਲਾਮਾਬਾਦ ਅੰਬੈਸੀ ਹੈ ਜਿਹੜੀ ਉਹਨੇ ਵੀ ਇੰਟਰਵਿਊ ਡੇਟਾ ਨੇ ਜਿਹੜੀਆਂ ਉਹ ਰੀਸਕੈਜੂਅਲ ਕਰ ਦਿੱਤੀਆਂ ਆ। ਬਹੁਤ ਸਾਰੀਆਂ ਡੇਟਾ ਨੇ ਜਿਹੜੀਆਂ ਉਹ ਅਪ੍ਰੈਲ ਮਹੀਨੇ ਦੀਆਂ ਦਿੱਤੀਆਂ ਜਾ ਰਹੀਆਂ, ਪਰ ਅਮਰੀਕੀ ਖਾਰਜਾ ਮਹਿਕਮੇ ਦਾ ਆਖਣਾ ਹੈ ਕਿ ਐਸਾ ਸਾਰਾ ਸਟਾਫ ਜਿਹੜਾ ਗੈਰ ਹੰਗਾਮੀ ਹੈ ਉਹ ਆਪਣੇ ਪਰਿਵਾਰਾਂ ਸਮੇਤ ਪਾਕਿਸਤਾਨ ਛੱਡ ਦੇਵੇ ਔਰ ਇਹ ਹੁਕਮ ਦਿੱਤਾ ਗਿਆ ਹੈ ਕਰਾਚੀ 'ਚ ਕੰਮ ਕਰਦੇ ਅਮਰੀਕਨ ਕੌਂਸਲੇਟ ਆਫਿਸ ਔਰ ਲਾਹੌਰ 'ਚ ਕੰਮ ਕਰਦੇ ਕੌਂਸਲੇਟ ਆਫਿਸ ਦੇ ਸਟਾਫ ਨੂੰ।